Viewers, welcome back in our program. And Dr. ਸਾਹਿਬ ਸਾਡਾ ਅਗਲਾ ਮੈਸੇਜ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਬੀਬੀ ਸਰਬਜੀਤ ਕੌਰ ਬਾਜਵਾ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਨੇ ਧੰਨਵਾਦ ਕੀਤਾ ਹੈ ਕਿ ਅਸੀਂ ਬੱਚਿਆਂ ਨੂੰ ਕੁੱਖ ਵਿੱਚ ਮਾਰਨ ਵਾਲੇ ਅਖੌਤੀ ਸਿੱਖਾਂ ਦੀ ਚੰਗੀ ਖੁੰਮ ਠੱਪੀ ਹੈ। ਇਹਨਾਂ ਦਾ ਸੁਝਾਅ ਹੈ ਕਿ ਅਸੀਂ ਸਿੱਖ ਸਮਾਜ ਵਿੱਚ ਵਿਆਪਕ ਬਿਮਾਰੀਆਂ ਜਿਵੇਂ ਕਿ ਸ਼ਰਾਬ, ਘਰਾਂ ਵਿੱਚ ਮਾਰ ਕੁਟਾਈ, ਦਾਜ ਦਹੇਜ, ਝੂਠਾ ਵਿਖਾਵਾ ਅਤੇ ਨੱਕ ਰੱਖਣ ਦੀ ਖਾਤਰ ਵੱਧ ਕੇ ਖਰਚੇ ਕਰਨੇ ਆਦਿਕ ਨੂੰ ਪ੍ਰੋਗਰਾਮ ਵਿੱਚ ਵਧੇਰੇ ਥਾਂ ਦਈਏ। ਇਹਨਾਂ ਨੇ ਟੀਵੀ 84 ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਡਾਕਟਰ ਸਾਹਿਬ ਭੈਣ ਜੀ ਸਰਬਜੀਤ ਕੌਰ ਬਾਜਵਾ ਦਾ ਬਹੁਤ ਧੰਨਵਾਦ। ਉਹਨਾਂ ਨੂੰ ਸਾਡਾ ਉਹ ਪ੍ਰੋਗਰਾਮ ਜਿਹਦੇ 'ਚ ਅਸੀਂ ਖਾਸ ਤੌਰ 'ਤੇ ਬੱਚੀਆਂ ਨੂੰ ਕੁੱਖ 'ਚ ਮਾਰਨ ਵਾਲਿਆਂ ਨੂੰ ਇਹ ਕਿਹਾ ਸੀ ਕਿ ਵੀ ਤੁਸੀਂ ਗੁਰੂ ਵੱਲ ਪਿੱਠ ਕੀਤੀ ਹੈ, ਤੁਸੀਂ ਕਾਤਲ ਹੋ, ਮਰਡਰਰ ਹੋ ਜੀ। ਜਦੋਂ ਜੀਵਨ ਰੁਮਕਦਾ ਕੁੱਖ ਦੇ ਅੰਦਰ, ਜਿਉਂਦੇ ਨੂੰ ਮਾਰਨਾ ਜਾਂ ਕੁੱਖ 'ਚ ਮਾਰਨਾ ਇਹ ਮਰਡਰ ਹੈ, ਕਤਲ ਹੈ। ਔਰ ਕੁੜੀ ਮਾਰ ਦੇ ਖਿਲਾਫ ਸਿੱਖ ਰਹਿਤਨਾਮੇ ਬੜੇ ਸਪਸ਼ਟ ਨੇ, ਸਿੱਖ ਰਹਿਤ ਮਰਿਆਦਾ ਇਹਦੇ ਬਾਰੇ ਬੜੀ ਸਪਸ਼ਟ ਹੈ ਜੀ। ਸੋ ਭੈਣ ਜੀ ਨੂੰ ਇਹ ਚੰਗਾ ਲੱਗਾ। ਮੈਂ ਸਮਝਦਾ ਵੀ ਅਸੀਂ ਤਾਂ ਜੋ ਸਿੱਖੀ ਲਾਈਨ ਹੈ ਉਸ ਦੇ ਉੱਤੇ ਹੀ ਆਪਣੇ ਵਿਚਾਰ ਦਿੱਤੇ ਨੇ ਜੀ। ਔਰ ਮੈਂ ਇਹ ਸਮਝਦਾ ਕਿ ਵੀ ਇਸ ਤੋਂ ਇਲਾਵਾ ਵੀ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਸਾਡੀਆਂ ਸਮਾਜਿਕ ਕੁਰੀਤੀਆਂ ਨੇ ਜੀ, ਬਹੁਤ ਵਾਰ ਇਹ ਹੁੰਦਾ ਵੀ ਕਿਉਂਕਿ ਧਾਰਮਿਕ ਜਾਂ ਸਿਆਸੀ ਜਾਂ ਆਰਥਿਕ ਹਵਾਲੇ ਨਾਲ ਖਬਰਾਂ ਹੁੰਦੀਆਂ ਨੇ, ਖਬਰਾਂ ਦੀ ਟਿੱਪਣੀ 'ਚ ਵੀ ਉਹੀ ਹੁੰਦਾ ਜੀ। ਤੇ ਬਹੁਤ ਵਾਰੀ ਸਾਡੇ ਈਮੇਲ ਜਾਂ ਮੈਸੇजेस ਲਿਖਣ ਵਾਲੇ ਜਾਂ ਦੇਣ ਵਾਲੇ ਜਿਹੜੇ ਨੇ ਉਹ ਵੀ ਉਹਨਾਂ ਇਸ਼ੂਜ਼ ਦੀ ਗੱਲ ਕਰਦੇ ਨੇ, ਇਸ ਲਈ ਚਰਚਾ ਜ਼ਿਆਦਾ ਹੁੰਦੀ ਹੈ। ਪਰ ਮੈਂ ਹਮੇਸ਼ਾ ਹੀ ਇਸ ਗੱਲ ਲਈ ਓਪਨ ਹੈ ਕਿ ਜਿਹੜੇ ਸਮਾਜਿਕ ਸਾਡੇ ਚੈਲੰਜ ਨੇ, ਜਿਨ੍ਹਾਂ ਦੇ ਵਿੱਚ ਜਿਵੇਂ ਸ਼ਰਾਬ ਦੀ ਗੱਲ ਉਹਨਾਂ ਨੇ ਕੀਤੀ ਹੈ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਗੁਰੂ ਵੱਲ ਪਿੱਠ ਕੀਤੀ ਹੋਈ ਹੈ। ਅੱਜ ਬਹੁਤ ਵੱਡਾ ਹਿੱਸਾ ਸਾਡਾ ਜਿਹੜਾ ਅਸੀਂ ਬੱਚਿਆਂ ਨੂੰ ਤਾਂ ਚਾਹੁੰਦੇ ਹਾਂ ਵੀ ਉਹ ਡਰੱਗੀ ਨਾ ਬਣਨ, ਉਹ ਕੋਕੇਨ ਔਰ ਹੈਰੋਇਨ 'ਚ ਨਾ ਆਉਣ ਜੀ, ਪਰ ਬਹੁਤੇ ਘਰਾਂ ਦੇ ਵਿੱਚ ਬਾਰ ਬਣੀ ਹੋਈ ਹੈ ਜੀ। ਆਨੰਦ ਕਾਰਜ ਹੁੰਦੇ ਨੇ ਦਿਨੇ, ਬੜਾ ਉਹ ਸਾਰਾ ਮਾਹੌਲ ਤੁਸੀਂ ਅਧਿਆਤਮਕ ਦੇਖਦੇ ਹੋ, ਬੜੇ ਗੁਰਮੁਖ ਬਣੇ ਹੁੰਦੇ ਨੇ ਜੀ। ਉਸੇ ਹੀ ਸ਼ਾਮ ਜਿਹੜਾ ਉਹ ਪਾਰਟੀ ਦੇ ਨਾਂ ਥੱਲੇ ਜੋ ਕੁਝ ਪਾਰਟੀਆਂ 'ਚ ਹੋ ਰਿਹਾ ਹੁੰਦਾ ਹੈ, ਜੋ ਬੀਬੀਆਂ ਉੱਥੇ ਕਰਦੀਆਂ ਨੇ ਨੱਚਣ ਦੇ ਨਾਂ ਥੱਲੇ ਜੀ, ਤੇ ਜੋ ਬੰਦੇ ਕਰਦੇ ਨੇ ਸ਼ਰਾਬ ਦੇ ਦੁਆਲੇ ਜੀ, ਉਹ ਕਿਹੜੇ ਪਾਸਿਓਂ ਸਿੱਖੀ ਸੱਭਿਆਚਾਰ ਹੈ ਜਾਂ ਕਿਹੜੀ ਸਿੱਖੀ ਦੀ ਗੱਲ ਹੈ ਜੀ। ਔਰ ਇਸੇ ਤਰ੍ਹਾਂ ਜਿਹੜੀ ਘਰਾਂ 'ਚ ਮਾਰ ਕੁਟਾਈ ਹੈ, ਇਹਦਾ ਵੀ ਇੱਕ ਵੱਡਾ ਹਿੱਸਾ ਸ਼ਰਾਬ ਦੇ ਨਾਲ ਜੁੜਿਆ ਹੈ। ਇਹ ਜਿਹੜੀ ਵਾਇਲੈਂਸ ਹੈ, ਹਿੰਸਾ ਹੈ। ਔਰ ਜਿਵੇਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੀ ਸਾਡੀਆਂ ਬੱਚੀਆਂ ਜਾਂ ਬੱਚੇ ਸਾਡੇ ਕਹਿਣੇ 'ਚ ਨਹੀਂ ਨੇ ਜਾਂ ਬਾਹਰ ਆਪਣੀ ਮਨਮਰਜ਼ੀ ਕਰਦੇ ਨੇ ਜੀ, ਉਹਦੇ 'ਚ ਪਹਿਲਾਂ ਆਪਣੇ ਘਰ ਦੇਖੀਏ, ਆਪਣੇ ਘਰ ਸੰਭਾਲੀਏ। ਘਰਾਂ 'ਚ ਅਸੀਂ ਬੱਚਿਆਂ ਨੂੰ ਸਿੱਖੀ ਨਹੀਂ ਦਿੰਦੇ। ਘਰਾਂ 'ਚ ਅਸੀਂ ਇਹ ਸ਼ਰਾਬ ਔਰ ਇਹ ਮਾਰ ਕੁਟਾਈ ਇਹ ਕਲਚਰ ਰੱਖਾਂਗੇ, ਬੱਚੇ ਬਗਾਵਤ ਕਰਨਗੇ। ਫਿਰ ਬੱਚੇ ਉਹ ਕੁਛ ਕਰਨਗੇ ਜਿਹਦੀ ਸਾਨੂੰ ਸਭ ਤੋਂ ਜ਼ਿਆਦਾ ਤਕਲੀਫ ਹੋਏ ਜੀ। ਸੋ ਉਹ ਇਹੀ ਹੁੰਦਾ ਕਿ ਵੀ ਤੁਸੀਂ ਉਹ ਲਾਈਨ ਲੈ ਲਓ ਜਿਹੜੀ ਮਾਪਿਓ ਸੋਚ ਵੀ ਨਾ ਸਕਦੇ ਹੋਣ ਕਿ ਬੱਚੇ ਇਹ ਕਰ ਸਕਦੇ ਨੇ ਜੀ। ਸੋ ਇਸੇ ਤਰ੍ਹਾਂ ਦਾਜ ਦੀ ਗੱਲ ਹੈ। ਹੁਣ ਇੱਕ ਪਾਸੇ ਜ਼ਬਾਨੋਂ ਕਹੀ ਜਾਓ ਕਿ ਜੀ ਸਾਨੂੰ ਤਾਂ 3 ਕੱਪੜਿਆਂ 'ਚ ਚਾਹੀਦਾ ਹੈ ਜੀ, ਇਹ ਤਾਂ ਬਹੁਤ ਹੈ ਜੀ, ਮਹਾਰਾਜ ਦਾ ਦਿੱਤਾ ਹੋਇਆ ਜੀ, ਸਾਰੇ ਗੱਲਾਂ ਐਵੇਂ ਮਾਰਦੇ ਨੇ। ਔਰ ਜਿਹੜੇ ਅਸੀਂ ਬਾਹਰ ਬੈਠੇ ਹਾਂ, ਅਸੀਂ ਜਾ ਕੇ ਪੰਜਾਬ 'ਚ ਜ਼ਿਆਦਾ ਖਰਾਬੀ ਕੀਤੀ ਜੀ। ਬਿਲਕੁਲ ਉੱਥੇ ਜਿਹੜੇ ਮੱਧ ਵਰਗੀ ਪਰਿਵਾਰ ਨੇ ਜਾਂ ਗਰੀਬ ਪਰਿਵਾਰ ਨੇ, ਉਹਨਾਂ ਲਈ ਬੱਚੀਆਂ ਵਿਆਹੁਣੀਆਂ ਜਿਹੜੀਆਂ ਨੇ ਔਖੀਆਂ ਹੋ ਗਈਆਂ ਜੀ ਜੀ। ਅਸੀਂ ਜਾ ਕੇ ਵੀ ਉੱਥੇ ਦੌਲਤ ਦਾ ਅੰਨਾ ਵਿਖਾਵਾ ਕਰਦੇ ਹਾਂ ਜੀ, ਉਹਨਾਂ ਤੋਂ ਐਕਸਪੈਕਟੇਸ਼ਨ ਵੀ, ਉਹਨਾਂ ਦੇ ਗਲ 'ਚ ਅੰਗੂਠਾ ਦੇ ਕੇ ਜਿਹੜਾ ਅਸੀਂ ਜਿਹੜਾ ਉਹ ਚੀਜ਼ਾਂ ਮੰਗਦੇ ਜੀ। ਔਰ ਕਿਸ ਲੈਵਲ ਤੇ ਜਾ ਕੇ ਫਿਰ ਮਰਡਰ ਹੁੰਦੇ ਨੇ, ਕਿਸ ਲੈਵਲ ਤੇ ਜਾ ਕੇ ਜਿਹੜੇ ਨੇ ਕੋਈ ਅੱਗ ਲੱਗਦੀ ਹੈ, ਕੋਈ ਦੂਜਾ ਹੁੰਦਾ ਜੀ। ਸੋ ਇਹ ਜਿਹੜਾ ਪਾਰਟ ਹੈ ਉਹਦੇ ਨਾਲ ਵਾਧੂ ਖਰਚੇ, ਦਿਖਾਵਾ ਕਿ ਜੀ ਨੱਕ ਨਹੀਂ ਰਹਿੰਦਾ ਜੀ, ਕਿ ਜੀ ਸਾਡੇ ਸ਼ਰੀਕਾਂ ਨੇ ਇਹ ਕੀਤਾ, ਉਹਨਾਂ ਨੇ ਫਲਾਣੇ ਜਲੰਧਰ ਦੇ ਫਲਾਣੇ ਪੈਲੇਸ 'ਚ ਪਾਰਟੀ ਰੱਖੀ, ਅਸੀਂ ਹੁਣ ਇਹਦੇ 'ਚ ਮਾੜੇ 'ਚ ਕਿਉਂ ਰੱਖੀਏ ਜੀ ਜੀ। ਸੋ ਇਹ ਚਾਰੋਂ ਹੀ ਜਿਹੜੇ ਉਹਨਾਂ ਨੇ ਪੁਆਇੰਟ ਲਿਆਂਦੇ ਨੇ ਸਾਹਮਣੇ, ਮੈਂ ਸਮਝਦਾ ਵੀ ਇਹ ਸਾਨੂੰ ਡੋਬ ਰਹੇ ਨੇ। ਅਸੀਂ ਇੱਕ ਖਾਮਖਾਹ ਦੀ ਦੌੜ ਵਿੱਚ ਸ਼ਾਮਲ ਹੋ ਰਹੇ ਹਾਂ ਜੀ। ਇਸੇ ਤਰ੍ਹਾਂ ਘਰ ਲੈਣ ਦੀ ਦੌੜ ਹੈ ਜੀ। ਇੱਕ ਘਰ ਜਿਹੜਾ ਜਿਹਦੇ ਤੁਹਾਡੇ ਬੱਚਿਆਂ ਦਾ ਚੰਗਾ ਗੁਜ਼ਾਰਾ ਹੁੰਦਾ ਹੋਵੇ, ਜੇ ਤੁਹਾਡੇ ਕੋਲ ਹੈ, ਤੁਸੀਂ ਜ਼ਰੂਰ ਮਿਲੀਅਨ 2 ਮਿਲੀਅਨ ਦੇ ਵਿੱਚ ਜਾਣਾ ਹੈ, ਜਿੱਥੇ 4 ਗੁਣਾ ਕਿਸ਼ਤ ਹੋਏ, ਨੌਕਰੀ ਇੱਕ ਦੀ ਜਾਂਦੀ ਲੱਗੇ, ਫਿਰ ਉਹ ਬੈਂਕ ਲੈ ਜਾਏ ਜੀ। ਕਿੰਨਿਆਂ ਨਾਲ ਇਹ ਹੋ ਰਿਹਾ ਜੀ ਜੀ। ਫਿਰ ਇੱਕ ਘਰ ਨਾਲ ਤਸੱਲੀ ਨਹੀਂ ਹੁੰਦੀ ਕਿ ਜੀ ਦੂਸਰਾ ਵੀ ਲੈ ਲਓ, ਤੀਸਰਾ ਵੀ ਲੈ ਲਓ ਜੀ। ਸੋ ਇਹ ਜਿਹੜੀ ਦੌੜ ਹੈ, ਗਰੀਡ ਹੈ, ਇਹਦੀ ਕੋਈ ਥਾਂ ਨਹੀਂ ਹੈ ਸਿੱਖੀ 'ਚ। ਅਸੀਂ ਇਹਨਾਂ ਵੈਲਿਊਜ਼ ਨੂੰ ਸਿੱਖੀ ਦੇ ਕਿਹੜੇ ਖਾਨੇ 'ਚ ਜਾਂ ਕਿਹੜੇ ਖਾਤੇ 'ਚ ਅਸੀਂ ਦੇਖਾਂਗੇ ਜੀ। ਪੜ੍ਹਦੇ ਅਸੀਂ ਦੌਲਤ ਗੁਜ਼ਰਾਨ ਹੈ, ਜਿਸ ਕਹਿੰਦੇ ਜੀ 6ਵੇਂ ਪਾਤਸ਼ਾਹ ਨੇ ਦੌਲੇ ਸ਼ਾਹ ਨੂੰ, ਜਿਹੜਾ ਗੁਜਰਾਤ ਦਾ ਸੀ, ਉਹਨੂੰ ਇਹ ਕਿਹਾ ਕਿ ਜੀ ਔਰਤ ਈਮਾਨ, ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਇਹ ਹੁਣ ਜੇ ਦੌਲਤ ਗੁਜ਼ਰਾਨ ਹੈ
ਤੇ ਇਹ ਗੁਜ਼ਰਾਨ ਨਹੀਂ ਹੈ ਜੋ ਅਸੀਂ ਕਰ ਰਹੇ, ਅਸੀਂ ਤਾਂ ਗਰੀਡ ਦੇ ਵਿੱਚ ਸਹਿਸ ਖੱਟੇ ਲੱਖ ਕੋ ਉੱਠਤਾ ਆਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਸੀਂ ਉਸ ਦੌੜ 'ਚ ਸ਼ਾਮਲ ਹੈ। 1000 ਵਾਲਾ ਲੱਖ ਲਈ ਦੌੜ ਰਿਹਾ, ਲੱਖ ਵਾਲਾ ਮਿਲੀਅਨ ਲਈ ਦੌੜ ਰਿਹਾ ਜੀ। ਸੋ ਅਸੀਂ ਧੰਨਵਾਦੀ ਹਾਂ ਭੈਣ ਜੀ ਦੇ ਵੀ, ਉਹਨਾਂ ਨੇ ਸਾਡੇ ਜਿਹੜਾ ਫਿਰ ਇੱਕ ਵਾਰੀ ਧਿਆਨ ਇਹਨਾਂ ਸਮਾਜਿਕ ਮੁੱਦਿਆਂ ਤੇ ਦਿਵਾਇਆ ਜੀ। ਮੋਸਟ ਵੈਲਕਮ। ਹੋਰ ਵੀ ਸਾਡੇ ਦਰਸ਼ਕ ਜਿਹੜਾ ਵੀ ਮੁੱਦਾ ਉਹ ਸਮਝਦੇ ਨੇ ਵੀ ਕੌਮ ਦੇ ਵਿੱਚ ਜਿਹੜੀ ਸਮਾਜਿਕ ਬਿਮਾਰੀ ਹੈ ਜੀ ਉਸ ਦੇ ਉੱਤੇ ਉਹ ਜ਼ਰੂਰ ਲਿਖਣ। ਅਸੀਂ ਬਿਲਕੁਲ ਬਿਨਾਂ ਕਿਸੇ ਅਲੱਗ ਲਬੇਟ ਤੋਂ ਆਪਣੇ ਵਿਊ ਜਿਹੜੇ ਨੇ ਉਹ ਸਪਸ਼ਟਤਾ ਦੇ ਨਾਲ ਦੇਵਾਂਗੇ। ਜੀ ਡਾਕਟਰ ਸਾਹਿਬ, ਸਾਡੇ ਕੋਲ 2 ਟਿੱਪਣੀਆਂ ਆਈਆਂ ਹਨ ਪੰਜਾਬ ਸਪੈਕਟਰਮ ਵੈਬਸਾਈਟ ਤੋਂ। ਪਹਿਲੀ ਟਿੱਪਣੀ ਆਈ ਹੈ ਵੀਰ ਹਿਰਦੇਪਾਲ ਸੰਧੂ ਜੀ ਦੀ। ਇਹਨਾਂ ਨੇ ਲਿਖਿਆ ਹੈ, ਡਾਬਰ ਆਮਲਾ ਵਾਲੇ ਨੇ ਲੱਗਦਾ ਹੈ ਡਾਬਰ ਆਮਲਾ ਤੇਲ ਸਿਰ ਤੇ ਜ਼ਿਆਦਾ ਹੀ ਕੁਝ ਚੱਸਿਆ ਹੋਇਆ ਸੀ। ਅਗਲੀ ਸਾਡੀ ਟਿੱਪਣੀ ਆਈ ਹੈ ਭੈਣ ਮਨਪ੍ਰੀਤ ਕੌਰ ਜੀ। ਉਹ ਲਿਖਦੇ ਹਨ, ਵੈਰੀ ਗੁੱਡ ਡਾਕਟਰ ਸਿੰਘ ਸਾਹਿਬ ਜੀ, ਕੀਪ ਇਟ ਅਪ। ਤੁਸੀਂ ਬਿਲਕੁਲ ਠੀਕ ਕਿਹਾ ਹੈ। ਚੀਨ ਭਾਰਤ ਟੌਪਿਕ ਤੇ ਨਹਿਰੂ ਨੇ ਵਾਕਿਆ ਹੀ ਚੀਨ ਤੋਂ ਛਿੱਤਰ ਖਾਦੇ ਸਨ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਫਿਰ ਪੰਜਾਬ ਸਪੈਕਟਰਮ ਦੇ ਅਣਥੱਕ ਵਰਕਰ ਜਿਹੜੇ ਨੇ, ਅਣਥੱਕ ਉਹਨਾਂ ਦੇ ਵੈਬ ਮਾਸਟਰ ਔਰ ਦੁਨੀਆ ਭਰ 'ਚੋਂ ਜਿਹੜੀ ਉਹ ਇਨਪੁਟ ਹਰ 10 ਮਿੰਟ ਬਾਅਦ 15 ਮਿੰਟ ਬਾਅਦ ਅਪਡੇਟ ਕਰਦੇ ਰਹਿੰਦੇ ਨੇ, ਉਹਨਾਂ ਦਾ ਧੰਨਵਾਦ ਕਰਦੇ ਜੀ। ਕਿਉਂਕਿ ਉਹ ਪੰਜਾਬੀ ਜਰਨਲਿਜ਼ਮ ਦੇ ਵਿੱਚ, ਪੰਜਾਬੀ ਪੱਤਰਕਾਰੀ 'ਚ ਔਰ ਪੰਥਕ ਸਫਾ ਦੇ ਵਿੱਚ ਬਹੁਤ ਯੂਨੀਕ ਸੇਵਾ ਕਰ ਰਹੇ ਨੇ ਜੀ। ਅੱਜ ਦੇ ਪੀਰੀਅਡ 'ਚ ਜਿਹੜਾ ਬਹੁਤ ਸਾਰਾ ਇੱਕ ਜ਼ਮਾਨਾ ਜੰਗੀ ਸਾਜ਼ੋ ਸਮਾਨ ਵਾਲਾ ਰਿਹਾ, ਅੱਜ ਵੀ ਉਸ ਦੀ ਲਿਮਿਟਿਡ ਲੋੜ ਹੁੰਦੀ ਹੈ, ਪਰ ਅੱਜ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਸਾਡੇ ਦੁਸ਼ਮਣ ਨੇ ਕੀਤਾ ਉਹ ਜੰਗ ਦੇ ਮੈਦਾਨ 'ਚ ਨਹੀਂ ਕੀਤਾ, ਮਿਸ ਇਨਫੋਰਮੇਸ਼ਨ ਨਾਲ ਕੀਤਾ। ਝੂਠੀ ਜਾਣਕਾਰੀ, ਗਲਤ ਜਾਣਕਾਰੀ, ਝੂਠਾ ਪ੍ਰੋਪੇਗੈਂਡਾ ਜੀ। ਔਰ ਇਹ ਜਿਹੜਾ ਉਹਨੂੰ ਜਵਾਬ ਦੇਣਾ ਉਹ ਇਹੀ ਹੈ ਕਿ ਤੁਸੀਂ ਫੈਕਟ ਸਾਹਮਣੇ ਲਿਆਓ, ਤੁਸੀਂ ਤੱਥ ਸਾਹਮਣੇ ਲਿਆਓ, ਤੁਸੀਂ ਉਹ ਸਟੋਰੀਜ਼ ਕੱਢ ਕੇ ਲਿਆਓ ਜਿਹੜੀਆਂ ਉਹਨਾਂ ਨੇ ਦਬਾਈਆਂ ਹੋਈਆਂ। ਹੁਣ ਸੁਰਜੀਤ ਸਿੰਘ ਦੀ ਸਟੋਰੀ ਦਬਾ ਦਿੱਤੀ ਹਿੰਦੁਸਤਾਨ ਦੇ ਮੀਡੀਆ ਨੇ, ਮੇਨ ਨੇ, ਹਾਈ ਕੋਰਟ ਨੇ ਵੀ ਚੁੱਕ ਕੇ ਬਾਹਰ ਹੈ। ਹੁਣ ਸਾਡਾ ਇਹ ਹੈ ਵੀ ਇਸ ਕਹਾਣੀ ਨੂੰ ਮਰਨ ਨਾ ਦਿਓ, ਬਾਰ ਲਿਆਓ ਤਾਂ ਕਿ ਹੋਰ ਵੀ ਬਾਹਰ ਨਿਕਲੇ ਜੀ। ਸੋ ਉਸ ਵੈਬਸਾਈਟ ਤੇ ਇਹਨਾਂ ਦੋਨਾਂ ਹੀ ਹਿਰਦੇਪਾਲ ਸਿੰਘ ਸੰਧੂ ਤੇ ਭੈਣ ਜੀ ਮਨਪ੍ਰੀਤ ਕੌਰ ਉਹਨਾਂ ਨੇ ਕਮੈਂਟ ਲਿਖੇ ਨੇ ਇਸ ਸਟੋਰੀ ਦੇ ਉੱਤੇ ਜੀ। ਸੋ ਅਸੀਂ ਸਮਝਦੇ ਹਾਂ ਵੀ ਵਾਕਈ ਡਾਬਰ ਵਾਲਾ ਵਿਚਾਰਾ ਤੇਲ ਵੀ ਡਾਬਰ ਦਾ ਮਲਦਾ ਹੈ, ਚਵਨਪ੍ਰਾਸ਼ ਵੀ ਖਾਂਦਾ ਹੈ ਜੀ। ਤੇ ਇਹੀ ਕੁਛ ਇਹਨਾਂ ਦਾ ਹੈਗਾ, ਕਿਉਂਕਿ ਇਹਨਾਂ ਦੀ ਤਾਂ ਜਦੋਂ ਮੈਂ ਚਵਨਪ੍ਰਾਸ਼ ਦੀ ਵੀ ਗੱਲ ਕੀਤੀ, ਉਹਦੇ 'ਚ ਜਦੋਂ ਇਹ ਉਹਨੂੰ ਐਡਵਰਟਾਈਜ਼ ਕਰਦੇ ਨੇ ਤਾਂ ਇਹ ਕਹਿੰਦੇ ਨੇ ਕਿ ਇੱਕ ਰਿਸ਼ੀ ਦਾ ਨਾਂ ਸੀ ਚਵਨ ਜੀ। ਉਹਨੇ ਕਿਹਾ ਜੀ ਇਹ ਜਦੋਂ ਉਹਨੇ ਖਾਧਾ ਚਵਨਪ੍ਰਾਸ਼ ਤਾਂ ਉਹ ਜਵਾਨ ਹੋ ਗਏ ਥੇ ਔਰ ਇਸਤਰੀयों के प्रिय हो गए थे। ਇਹ ਸੰਸਕ੍ਰਿਤ ਲਿਖਿਆ ਹੋਇਆ, ਇਹ ਇਹਨਾਂ ਦਾ ਸੱਭਿਆਚਾਰ ਹੈ, ਇਹਦੇ ਦੁਆਲੇ ਇਹਨਾਂ ਦਾ ਇਹ ਸਾਰਾ ਕਲਚਰ ਘੁੰਮਦਾ ਜੀ। ਸੋ ਭੈਣ ਜੀ ਮਨਪ੍ਰੀਤ ਕੌਰ ਨੇ ਜਿਹੜਾ ਕਮੈਂਟ ਕੀਤਾ, ਅਸੀਂ ਭਾਰਤ ਚੀਨ ਸਬੰਧਾਂ ਦੇ ਮਾਮਲੇ 'ਚ ਇਹ ਕਿਹਾ ਕਿ ਵੀ ਕਿਵੇਂ ਇਹਨਾਂ ਨੇ ਬਾਅਦ 'ਚ ਵੀ ਜੁੱਤੀਆਂ ਖਾਧੀਆਂ ਨੇ ਔਰ ਜਿਵੇਂ ਹੁਣ ਪੰਗਾ ਲੈ ਰਹੇ ਨੇ ਇਹ ਫੇਰ ਹੁਣ ਕਰਨਗੇ। ਸੋ ਉਹਨਾਂ ਨੂੰ ਇਹ ਲੱਗਿਆ ਵੀ ਇਤਿਹਾਸਕ ਫੈਕਟ ਹੈ ਔਰ ਗੱਲ ਠੀਕ ਹੈ। ਨਹਿਰੂ ਨੇ ਹੀ ਉਹਦੀ ਸ਼ੁਰੂਆਤ ਕੀਤੀ, ਉਹਨੇ ਹੀ ਕਿਹਾ ਕਿ ਥਰੋ them ਆਊਟ ਜੀ। ਔਰ ਅੱਜ ਇਸ ਦੇ ਬਹੁਤ ਸਾਰੇ ਸਬੂਤ ਨੇ, ਬਹੁਤ ਸਾਰੀਆਂ ਕਿਤਾਬਾਂ ਇਸ ਮੁੱਦੇ ਤੇ ਲਿਖੀਆਂ ਗਈਆਂ ਨੇ। ਸੋ ਬਹੁਤ ਧੰਨਵਾਦ ਹਿਰਦੇਪਾਲ ਸਿੰਘ ਸੰਧੂ ਜੀ ਦਾ ਔਰ ਭੈਣ ਜੀ ਮਨਪ੍ਰੀਤ ਕੌਰ ਦਾ ਜੀ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੇ ਅੱਜ 12 ਮਈ 2013 29 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ, ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ। ਦੇਖੋ 12 ਜੁਲਾਈ 1955 ਨੂੰ ਪੰਜਾਬੀ ਸੂਬੇ ਦਾ ਨਾਰਾ, ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣਾ, ਇਸ ਤੇ ਲਗਭਗ 3 ਮਹੀਨੇ ਪਹਿਲਾਂ ਪਾਬੰਦੀ ਲਾ ਦਿੱਤੀ ਸੀ ਪ੍ਰਤਾਪ ਸਿੰਘ ਕੈਰੋਂ ਨੇ। ਹਜ਼ਾਰਾਂ ਦੀ ਗਿਣਤੀ 'ਚ ਸਿੱਖ ਜਿਹੜੇ ਨੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ। 64 ਦਿਨ ਇਹ ਮੋਰਚਾ ਚੱਲਿਆ ਤੇ ਅੱਜ ਦੇ ਦਿਨ 1955 ਦੇ ਵਿੱਚ ਸਰਕਾਰ ਨੇ ਦੇਖ ਲਿਆ ਕਿ ਇਹ ਕੁਝ ਨਹੀਂ ਕਰ ਸਕਦੇ, ਸਿੱਖਾਂ ਦੇ ਵਿੱਚ ਇੰਨਾ ਉਤਸ਼ਾਹ ਹੈ। ਸੋ ਉਹਨਾਂ ਦੇ ਜਿਹੜੇ ਵੀ ਡਿਸਟ੍ਰਿਕਟ ਆਫੀਸ਼ੀਅਲ ਸੀ ਉਹਨਾਂ ਰਾਹੀਂ ਆ ਕੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਜਾਂ ਉਹਨਾਂ ਦੇ ਦਫ਼ਤਰ 'ਚ ਅਕਾਲੀ ਦਲ ਦੇ ਇਨਫੋਰਮ ਕੀਤਾ ਕਿ ਜੀ ਅਸੀਂ ਇਹ ਪਾਬੰਦੀ ਹਟਾ ਰਹੇ। 1988 12 ਜੁਲਾਈ ਜੀ। ਦੇਖੋ ਜਿਹੜੇ ਸਾਡੇ ਅੱਜ ਦੇ ਨਾਇਕ ਨੇ, ਬਹੁਤ ਵਾਰ ਅਸੀਂ ਉਹਨਾਂ ਨਾਲ ਇਨਸਾਫ ਨਹੀਂ ਕਰਦੇ ਕਿ ਕਿਵੇਂ ਬਹਾਦਰੀ ਦੇ ਨਾਲ ਉਹ ਜੂਝੇ ਨੇ ਜੀ। ਅੱਜ ਦੇ ਮੀਡੀਆ ਦੇ ਵਿੱਚ ਕਵਰੇਜ ਸੀ ਕਿ ਜਨਰਲ ਲਾਭ ਸਿੰਘ ਜਿਨ੍ਹਾਂ ਦਾ ਪਿੰਡ ਪੰਜਵਾੜ ਡਿਸਟ੍ਰਿਕਟ ਅੰਮ੍ਰਿਤਸਰ, ਉਹਨਾਂ ਦਾ ਜਿਹੜਾ ਯਾਦ ਦੇ ਵਿੱਚ ਬੜਾ ਵੱਡਾ ਸਮਾਗਮ ਹੋਇਆ, ਪੰਥਕ ਧਿਰਾਂ ਦੇ ਨੁਮਾਇੰਦੇ ਪਹੁੰਚੇ, ਉਹਨਾਂ ਦੀ ਸਿੰਘਣੀ ਭੈਣ ਜੀ ਦਵਿੰਦਰ ਕੌਰ ਵੀ ਜਿਹੜੇ ਨਿਊਯਾਰਕ 'ਚ ਰਹਿੰਦੇ ਨੇ ਉਹ ਗਏ ਹੋਏ ਸੀ ਜੀ। ਸੋ ਇਹ ਸਾਡੇ ਬਹੁਤ ਬਹਾਦਰ ਜਰਨੈਲ ਹੋਏ ਨੇ। ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਭਾਈ ਮਨਵੀਰ ਸਿੰਘ ਚਹੇੜੂ
ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਦਾ ਨਾਂ ਦਿੱਤਾ ਗਿਆ ਸੀ। ਉਹਨਾਂ ਤੋਂ ਬਾਅਦ ਇਹਨਾਂ ਨੇ ਕਮਾਂਡ ਸੰਭਾਲੀ, ਸੰਤ ਪਿੰਡਾਂ ਵਾਲਿਆਂ ਨੂੰ ਮਿਲੇ ਪਹਿਲਾਂ ਹੀ 82 83 ਚ, ਉਸ ਵੇਲੇ ਵੀ ਸੇਵਾ ਕੀਤੀ, ਜੋਧਪੁਰ ਜੇਲ੍ਹ 'ਚ ਵੀ ਰਹੇ ਜੀ। ਔਰ ਆਚਰਣ ਪੱਖੋਂ, ਬਹਾਦਰੀ ਪੱਖੋਂ ਔਰ ਜਿਸ ਤਰੀਕੇ ਦੇ ਨਾਲ ਬਿਲਕੁਲ ਨਿਸ਼ਕਾਮ ਸੇਵਾ। ਔਰ ਜਦੋਂ ਇਸ ਪਿੰਡ ਦੇ ਵਿੱਚ ਆਏ, ਉਹ ਗ੍ਰਸਤੀ ਸਨ, ਉਹਨਾਂ ਦੇ 2 ਬੇਟੇ ਸਨ, ਲੇਕਿਨ ਉਹਨਾਂ ਨੇ ਘਰ ਦੀ ਪਰਵਾਹ ਨਹੀਂ ਕੀਤੀ ਔਰ ਨਿਕਲੇ ਔਰ ਪੂਰੀ ਜਿਹੜਾ ਬਹਾਦਰੀ ਦੇ ਨਾਲ ਉਹਨਾਂ ਨੇ ਜ਼ੋਰ ਦਿਖਾਏ ਬਹਾਦਰੀ ਦੇ ਜੀ। ਔਰ ਅੱਜ ਦੇ ਦਿਨ 1988 ਦੇ ਵਿੱਚ ਟਾਂਡੇ ਦੇ ਨੇੜੇ, ਕਿਉਂਕਿ ਉਹਨਾਂ ਦਾ ਸਹੁਰਾ ਪਿੰਡ ਟਾਂਡੇ ਹੈ, ਪਿੰਡ ਪੰਜਵੜ ਹੈ ਜੀ। ਹਾਲਾਂਕਿ ਕਹਾਣੀ ਜਿਹੜੀ ਪੁਲਿਸ ਦੀ ਹੈ ਉਹ ਤਾਂ ਯਕੀਨ ਕਰਨ ਵਾਲੀ ਨਹੀਂ ਹੈ ਕਿ ਜੀ ਉਹ ਫਲਾਂ ਨੇੜੇ ਇੱਕ ਪਿੰਡ ਹੈ ਖੁੱਡਾ, ਉੱਥੇ ਕਿਸੇ ਨੂੰ ਸਜ਼ਾ ਦੇਣ ਗਏ ਸੀ, ਬਾਹਰ ਆਏ, ਇੱਕ ਗੱਡੇ ਦੇ ਪਿੱਛੇ ਜਾ ਰਹੇ ਸੀ ਤੇ ਉੱਥੇ ਉਹਨਾਂ ਨੂੰ ਜਿਹੜਾ ਕੀਤਾ ਹੈ। ਹਾਲਾਂਕਿ ਕਾਫੀ ਇਸ ਗੱਲ ਦੇ ਚਾਂਸਸ ਨੇ ਕਿ ਉਹਨਾਂ ਦੀ ਸ਼ਹੀਦੀ ਜਿਹੜੀ ਹੈ ਕਿਸੇ ਸਾਜ਼ਿਸ਼ ਦਾ ਹਿੱਸਾ ਸੀ, ਉਹ ਭਾਵੇਂ ਮੁਖਬਰੀ ਦੇ ਤਹਿਤ ਹੋਈ ਜਾਂ ਕਿਸੇ ਹੋਰ ਤਰੀਕੇ ਨਾਲ ਹੋਈ, ਪਰ ਅੱਜ ਉਹਨਾਂ ਦਾ ਜਿਹੜਾ ਹੈ ਉਹ ਸ਼ਹੀਦੀ ਦਿਨ ਹੈ ਜੀ। 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਭਾਵੇਂ ਨਾ ਮਹਾਰਾਜਿਆਂ ਦੇ ਲੱਛਣ ਤਾਂ ਮਹਾਰਾਜਿਆਂ ਵਾਲੇ ਹੀ ਰਹੇ ਨੇ, ਇਹਦੇ ਪੁਰਖਿਆਂ ਦੇ ਵੀ, ਪਰ ਇੱਕ ਕੰਮ ਇਹਨੇ ਬਹੁਤ ਚੰਗਾ ਕੀਤਾ ਜਿਹਨੂੰ ਅਸੀਂ ਹਿਸਟੋਰੀਕਲੀ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਅੱਜ ਦੇ ਦਿਨ ਪੰਜਾਬ ਅਸੈਂਬਲੀ ਦੇ ਵਿੱਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਦੇ ਵਿੱਚ ਉਹਨਾਂ ਨੇ ਇੱਕ ਬਿੱਲ ਲਿਆਂਦਾ ਜੀ। ਅਕਾਲੀਆਂ ਜਾਂ ਕਿਸੇ ਨੂੰ ਵੀ ਦੱਸਿਆ ਨਹੀਂ ਸੀ ਹੋਇਆ, ਉਹਦੀ ਜਿਹਨੂੰ ਕਹਿੰਦੇ ਨੇ ਵੀ ਹਵਾ ਵੀ ਨਹੀਂ ਸੀ ਨਿਕਲਣ ਦਿੱਤੀ ਬਾਹਰ ਜੀ। ਔਰ ਉਹਦੇ ਥੱਲੇ ਜਿੰਨੇ ਸਮਝੌਤੇ ਪਾਣੀਆਂ ਦੇ 1981 ਤੋਂ ਪਹਿਲਾਂ ਦੇ ਸੀ ਜੀ, ਜਿਹਦੇ ਥੱਲੇ ਜਿਹੜਾ ਪਾਣੀ ਜਾਂਦਾ ਹੈ ਉਹ ਤਾਂ ਜਾਂਦਾ ਰਹੇਗਾ। ਹਾਲਾਂ ਇਸ ਨੂੰ ਸੈਕਸ਼ਨ 5 ਨੂੰ ਲੈ ਕੇ ਵੀ ਰੌਲਾ ਪਿਆ ਕਿ ਜੀ ਉਹਦੇ 'ਚ ਉਹ ਕਿਉਂ ਨਹੀਂ ਕੀਤਾ ਜੀ। ਲੇਕਿਨ 81 ਤੋਂ ਬਾਅਦ ਜਿਹੜੇ ਸਮਝੌਤੇ ਸੀ ਜਿਨ੍ਹਾਂ ਥੱਲੇ ਸਤਲੁਜ ਯਮੁਨਾ ਲਿੰਕ ਨਹਿਰ ਆਉਂਦੀ ਸੀ ਜੀ, ਉਹ ਸਾਰੇ ਕੈਂਸਲ ਕਰਤੇ, ਖਾਰਜ ਕਰਤੇ। ਹਾਲਾਂ ਇਹ ਅਜੇ ਵੀ ਇਸ ਦੇ ਖਿਲਾਫ ਅਪੀਲ ਸੁਪਰੀਮ ਕੋਰਟ ਦੇ ਵਿੱਚ ਹੈ। ਸੋ ਉਸ ਤੇਜ਼ੀ ਦੇ ਨਾਲ ਉਹਨੇ ਬਿੱਲ ਲਿਆਂਦਾ, ਯੂਨੈਨਿਮਸਲੀ ਇਹ ਪਾਸ ਹੋਇਆ ਅਸੈਂਬਲੀ 'ਚ ਜੀ। ਔਰ ਗਵਰਨਰ ਨੇ ਵੀ ਉਸੇ ਦਿਨ ਹੀ ਉਹਦੇ ਤੇ ਦਸਤਖਤ ਕੀਤੇ। ਸੋ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਇਹੀ ਕਾਰਨ ਸੀ ਕਿ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਮਾਲਵਾ ਰੀਜਨ ਦੇ ਵਿੱਚ ਖਾਸ ਤੌਰ ਤੇ ਅਕਾਲੀਆਂ ਦੀਆਂ ਵੋਟਾਂ ਵੀ ਤੋੜੀਆਂ, ਸਿੱਖਾਂ 'ਚ ਹਰਮਨ ਪਿਆਰਤਾ ਲਈ, ਪਰ ਕਿਉਂਕਿ ਲਾਈਫ ਸਟਾਈਲ ਇਹਨੇ ਛੱਡਿਆ ਨਹੀਂ ਹੈ ਆਪਣਾ ਰਾਜਿਆਂ ਵਾਲਾ, ਆਚਰਣਕ ਪੱਖ ਹੋਏ ਜਾਂ ਦੂਸਰਾ ਹੋਏ, ਸੋ ਹੌਲੀ ਹੌਲੀ ਕਾਂਗਰਸ ਨੂੰ ਵੀ ਨਹੀਂ ਸੀ ਚੰਗਾ ਲੱਗਾ ਕਿ ਵੀ ਇਹ ਆਜ਼ਾਦਾਨਾ ਸੋਚ ਵਾਲਾ ਕੋਈ ਫੈਸਲਾ ਲੈ ਸਕਦਾ ਹੈ। ਉਹਨਾਂ ਨੇ ਵੀ ਪਹਿਲਾਂ ਉਹਨੂੰ ਕਾਂਗਰਸ ਦਾ ਪ੍ਰਧਾਨ ਹੀ ਨਹੀਂ ਰਹਿਣ ਦਿੱਤਾ, ਪਹਿਲਾਂ ਲੈਜਿਸਲੇਚਰ ਪਾਰਟੀ ਦਾ ਨਹੀਂ ਬਣਨ ਦਿੱਤਾ, ਭੱਠਲ ਨੂੰ ਬਣਾ ਦਿੱਤਾ ਜੀ। ਹੁਣ ਜੇ ਬਣਿਆ ਹੀ ਸੀ ਦੂਜੇ ਦਾ ਤਾਂ ਹੁਣ ਲਾ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਬਣਾ ਦਿੱਤਾ ਜੀ। ਸੋ ਇਹ ਅੱਜ ਦੇ ਦਿਨ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ ਅੱਜ ਜਦੋਂ ਨਫ਼ਰਤ ਦੀ ਗੱਲ ਹੁੰਦੀ ਹੈ ਤਾਂ ਬਹੁਤ ਵਾਰੀ ਮੁਸਲਮਾਨਾਂ ਨੂੰ ਦੋਸ਼ ਦਿੱਤਾ ਜਾਂਦਾ ਹੈ ਜੀ ਉਹਨਾਂ ਦੇ ਜਿਹਾਦੀ ਤੇ ਉਹਨਾਂ ਦਾ ਫਲਾਂ ਤੇ ਢਿਮਕਾ। ਇਹ ਈਸਾਈਆਂ ਦੀ ਹਿਸਟਰੀ ਖਾਸ ਤੌਰ ਤੇ ਜਿਹੜੀ ਕਰੂਸੇਡਸ ਦੀ ਹਿਸਟਰੀ ਹੈ 11ਵੀਂ 12ਵੀਂ 13ਵੀਂ ਸਦੀ ਦੀ, ਉਹ ਬੜੀ ਭਿਆਨਕ ਹਿਸਟਰੀ ਹੈ ਵੀ ਕਿਵੇਂ ਇਹ ਯੂਰਪ ਚੋਂ ਜਾਂਦੇ ਸੀ, ਉੱਥੇ ਜਾ ਕੇ ਜੈਰੂਸ਼ਲਮ ਤੱਕ ਪਹੁੰਚਣਾ, ਸਿਨਾਗੋਗ ਜਿਹੜੇ ਕਿ ਯਹੂਦੀਆਂ ਦੇ ਪੂਜਾ ਜਾਂ ਉਹਨਾਂ ਦੀ ਬੰਦਗੀ ਨੇ ਉਹਨਾਂ ਨੂੰ ਅੱਗਾਂ ਲਾ ਦੇਣੀਆਂ, ਔਰਤਾਂ ਬੱਚੇ ਵਿੱਚੇ ਸਾੜ ਦੇਣੇ, ਮੁਸਲਮਾਨਾਂ ਨੂੰ ਮਾਰਨਾ। ਸੋ 1109 ਦੇ ਵਿੱਚ ਇਸ ਕਿਸਮ ਦੀ ਕਰੂਸੇਡ ਜਿਹੜੀ ਆ ਉਹ ਸੀਰੀਆ ਦੀ ਜਿਹੜੀ ਹਾਰਬਰ ਸਿਟੀ ਹੈ ਤ੍ਰਿਪੋਲੀ, ਉਹਦੇ ਤੇ ਜਾ ਕੇ ਉਹਨੇ ਕਬਜ਼ਾ ਕੀਤਾ ਜੀ। ਔਰ ਕਿਉਂਕਿ ਇਹ ਕਰੂਸੇਡਰਸ ਦੇ ਮਾਹੌਲ ਦੇ ਵਿੱਚ ਯਹੂਦੀਆਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ, ਈਸਾਈਆਂ 'ਚ ਬਹੁਤ ਨਫ਼ਰਤ ਸੀ ਜੀ। 1209 ਦੇ ਵਿੱਚ ਇੰਗਲੈਂਡ ਦਾ ਜਿਹੜਾ ਰਾਜਾ ਸੀ ਕਿੰਗ ਐਡਵਰਡ ਫਸਟ, ਉਹਨੇ ਆਰਡਰ ਕੀਤਾ ਵੀ ਸਾਰੇ ਯਹੂਦੀ ਇੰਗਲੈਂਡ 'ਚੋਂ ਨਿਕਲ ਜਾਓ ਜੀ। ਸੋ ਇਹ 1209 'ਚ ਵਾਕਿਆ ਹੋਇਆ। 1785 ਦੇ ਵਿੱਚ ਪਹਿਲੀ ਫਲਾਈਟ ਜਿਹੜੀ ਕਿ ਗੈਸ ਬੈਲੂਨ ਦੇ ਵਿੱਚ ਲਈ ਗਈ ਉਹ ਨੀਦਰਲੈਂਡ ਦੇ ਵਿੱਚ ਸੀ। 1862 'ਚ ਅਮਰੀਕਨ ਕਾਂਗਰਸ ਨੇ ਇਹ ਆਥੋਰਾਈਜ਼ ਕੀਤਾ ਕਿ ਮੈਡਲ ਆਫ ਆਨਰ ਦਿੱਤਾ ਜਾ ਸਕਦਾ, ਜਿਵੇਂ ਨੈਲਸਨ ਮੰਡੇਲਾ ਨੂੰ ਦਿੱਤਾ ਹੈ ਜਾਂ ਹੋਰਨਾਂ ਨੂੰ ਦਿੰਦੇ ਨੇ। 1933 'ਚ ਕਾਂਗਰਸ ਨੇ, ਅਮਰੀਕਨ ਕਾਂਗਰਸ ਨੇ ਪਾਸ ਕੀਤਾ ਕਿ ਜਿਹੜੀ ਉਜਰਤ ਹੈ, ਘੱਟ ਤੋਂ ਘੱਟ ਉਜਰਤ ਜਿਹਨੂੰ ਮਿਨੀਮਮ ਵੇਜ ਕਹਿੰਦੇ ਨੇ, ਉਹ 33 ਸੈਂਟ ਹੋਏਗੀ। ਹੁਣ ਅੰਦਾਜ਼ਾ ਲਾ ਲਓ ਵੀ ਅੱਜ ਕਿੰਨੇ ਡਾਲਰ ਹੈ, $8 ਹੈ ਮਿਨੀਮਮ ਜਾਂ ਉਹਦੇ ਨੇੜੇ ਹੈ। ਸੋ 1933 ਦੇ ਵਿੱਚ ਮਿਨੀਮਮ ਵੇਜ ਉਹਨਾਂ ਨੇ ਸੈੱਟ ਕੀਤਾ 33 ਸੈਂਟਸ। ਹੁਣ ਇਹ ਬੜਾ ਨੋਨ ਹੈ ਕਿ ਜੀ ਤੰਬਾਕੂ ਜਾਂ ਸਿਗਰਟ ਜਿਹੜਾ ਪੀਂਦਾ ਹੈ ਉਹਨਾਂ ਦਾ ਨੁਕਸਾਨ ਹੁੰਦਾ, ਉਹਦੇ ਨਾਲੋਂ ਦੁੱਗਣਾ ਨੁਕਸਾਨ ਹੁੰਦਾ ਉਹਦੇ ਧੂਏ ਨਾਲ, ਜਿਹਨੂੰ ਪੈਸਿਵ ਇਨਹੇਲਿੰਗ ਕਹਿੰਦੇ ਨੇ ਜੀ। ਸੋ ਇਹ ਫੈਕਟ ਕੋਈ ਇਹ ਨਹੀਂ ਹੈ ਵੀ ਜਦੋਂ ਦਾ ਤੰਬਾਕੂ ਬਣਿਆ ਉਦੋਂ ਦਾ ਹੀ ਹੈ। ਸਿਗਰਟਾਂ ਤੋਂ ਪਹਿਲਾਂ ਵੇਚਦੇ ਰਹੇ 20ਵੀਂ ਸਦੀ 'ਚ, ਉਦੋਂ ਇਹਨੂੰ ਹੈਲਥ ਵਾਲੇ ਖਾਨੇ 'ਚ ਵੇਚਦੇ ਸੀ ਜੀ, ਇਹ ਸਿਹਤ ਲਈ ਬਹੁਤ ਚੰਗੀਆਂ ਨੇ,
ਜਿੱਥੇ ਦਵਾਈਆਂ ਵਾਲੇ ਬਾਕਸ ਸੀ ਉਹਦੇ 'ਚ ਜਾਂਦੀ ਸੀ। ਜੀ 1957 ਦੇ ਵਿੱਚ ਪਹਿਲੀ ਵਾਰ ਅਮਰੀਕਾ ਦੇ ਸਰਜਨ ਜਨਰਲ ਮਿਸਟਰ ਲੈਰੇ ਬਰਨੀ ਨੇ ਇਹ ਸਾਬਤ ਕੀਤਾ ਕਿ ਜਿਹੜਾ ਲੰਗ ਕੈਂਸਰ ਹੈ ਔਰ ਸਮੋਕਿੰਗ ਹੈ ਜੀ ਇਹਦਾ ਸਿੱਧਾ ਸੰਬੰਧ ਹੈ। ਔਰ ਉਸ ਤੋਂ ਬਾਅਦ ਹੋਰ ਵੀ ਫਿਰ ਰਿਸਰਚਿਸ ਹੋਈਆਂ ਜਿਨ੍ਹਾਂ ਨੇ ਪੈਸਿਵ ਇਨਹੇਲਿੰਗ ਦੀ ਗੱਲ ਕੀਤੀ। ਔਰ 1957 ਚ ਪ੍ਰੈਜ਼ੀਡੈਂਟ ਆਈਜ਼ਨਹਾਵਰ ਅਮਰੀਕਾ ਦਾ ਪਹਿਲਾ ਪ੍ਰੈਜ਼ੀਡੈਂਟ ਬਣਿਆ ਜਿਹੜਾ ਹੈਲੀਕਾਪਟਰ ਦੇ ਵਿੱਚ ਉੱਡਿਆ। ਇਹ ਵੀ ਹੈਲੀਕਾਪਟਰ ਜਹਾਜ਼ ਕੋ ਬਹੁਤ ਪੁਰਾਣੇ ਨਹੀਂ ਨੇ ਜੀ। ਸੋ ਇਹ ਵਰਲਡ ਹਿਸਟਰੀ ਦੇ ਹਵਾਲੇ ਨਾਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਹੁਣ ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵੀਰਸ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।